वाहिगुरू जी का खालसा वाहिगुरू जी की फतेह। अमरीका दे विचों RCM ते स्पैक्ट्रम केबल नैटवर्क्स राहीं, कैनेडा दे विचों बेल 5 केबल नैटवर्क राहीं ते वर्ल्ड वाइड ग्लोबल CPN जादू roku शावा TV 84 ਦੀ ਵੈਬਸਾਈਟ ਤੋਂ ऑनलाइन स्ट्रीमिंग ਜਾਂ ਫਿਰ फेसबुक ਰਾਹੀਂ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ मैं अमरवीर सिंह ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਜਿੱਥੇ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਕਈ ਵਾਰ 1984 ਦੇ ਸਿੱਖ ਕਤਲੇਆਮ ਨਸਲਕੁਸ਼ੀ ਬਾਰੇ ਵਿਚਾਰ ਚਰਚਾ ਕੀਤੀ ਹੈ, ਜਦੋਂ ਵੀ ਕੋਈ ਉਸ ਸੰਬੰਧੀ ਡਿਵੈਲਪਮੈਂਟ ਹੁੰਦੀ ਹੈ, ਕੋਈ ਨਵੀਂ SIT ਦੇ ਨਾਮ ਥੱਲੇ ਜਾਂਚ ਦੀ ਗੱਲ ਕੀਤੀ ਜਾਂਦੀ ਹੈ ਸਰਕਾਰ ਵੱਲੋਂ, ਭਾਵੇਂ ਉਹ ਸੂਬਾ ਸਰਕਾਰ ਹੋਵੇ ਜਾਂ ਭਾਰਤ ਦੀ ਜਿਹੜੀ ਕੇਂਦਰ ਸਰਕਾਰ ਹੈਗੀ ਹੈ ਉਹਦਾ ਅਸੀਂ ਨੋਟਿਸ ਲੈਂਦੇ ਹਾਂ। ਸੋ ਅੱਜ ਇਸੇ ਇਸ਼ੂ ਦੇ ਨਾਲ ਸੰਬੰਧਿਤ 2011 ਦੇ ਵਿੱਚ ਹਰਿਆਣੇ ਦੇ ਗੁੜਗਾਉਂ ਦੇ ਲਾਗੇ ਹੋਂਦ ਚਿੱਲੜ ਦਾ ਜਿਹੜਾ ਕਤਲੇਆਮ ਹੋਇਆ ਸੀ 1984 ਦੇ ਨਵੰਬਰ ਮਹੀਨੇ ਦੇ ਵਿੱਚ, ਉਸ ਬਾਬਤ ਅੱਜ ਅਸੀਂ ਗੱਲਬਾਤ ਕਰਾਂਗੇ। ਇਹ ਜਿਹੜੀਆਂ ਫਾਈਂਡਿੰਗਸ ਸੀਗੀਆਂ, ਇਹ ਕਤਲੇਆਮ ਜੋ ਹੋਂਦ ਚਿੱਲੜ ਦੇ ਵਿੱਚ ਹੋਇਆ ਸੀ 2011 ਦੇ ਵਿੱਚ ਇਹ ਜਗ ਜ਼ਾਹਰ ਹੋਇਆ ਸੀ। ਉਹ ਤੋਂ ਪਹਿਲਾਂ ਲੋਕਾਈ ਨੂੰ, ਸਿੱਖ ਸੰਗਤ ਨੂੰ ਇਸ ਬਾਰੇ ਪਤਾ ਤੱਕ ਨਹੀਂ ਸੀ ਕਿ ਗੁੜਗਾਉਂ ਦੇ ਲਾਗੇ ਹੋਂਦ ਚਿੱਲੜ ਦੇ ਵਿੱਚ ਇੱਦਾਂ ਦਾ ਕਤਲੇਆਮ ਹੋਇਆ ਸੀ, ਜਿੱਥੇ 32 ਸਿੱਖ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ 32 ਜਣਿਆਂ ਦਾ ਕਤਲੇਆਮ ਕੀਤਾ ਗਿਆ ਸੀ। ਇਸੇ ਦੇ ਨਾਲ ਲੱਗਦੇ ਇੱਕ ਹੋਰ ਇਲਾਕੇ ਪਟੌਦੀ ਦੇ ਵਿੱਚ ਵੀ ਇੱਦਾਂ ਦਾ ਕਤਲੇਆਮ ਕੀਤਾ ਗਿਆ ਸੀ। ਉਸ ਤੋਂ ਬਾਅਦ ਇਹਦੇ 'ਤੇ ਇੱਕ ਜਸਟਿਸ TP ਗਰਗ ਕਮਿਸ਼ਨ ਬਣਿਆ, ਜਿਨ੍ਹਾਂ ਨੇ ਆਪਣੀ ਜਿਹੜੀ ਜਾਂਚ ਦੀ ਰਿਪੋਰਟ ਸੀ ਉਹ ਹਰਿਆਣਾ ਸਰਕਾਰ ਨੂੰ ਸੌਂਪੀ ਸੀ ਤੇ ਇਹ ਜਿਹੜਾ ਕੇਸ ਹੈ ਇਹ ਵੀ ਅਦਾਲਤ ਦੇ ਵਿੱਚ ਚੱਲ ਰਿਹਾ ਹੈ। ਇਸੇ ਕੇਸ ਦੇ ਮਾਮਲੇ ਦੇ ਵਿੱਚ ਹਰਿਆਣਾ ਸਰਕਾਰ ਵੱਲੋਂ ਬੀਤੇ ਦਿਨਾਂ ਦੇ ਵਿੱਚ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਰਿਪਲਾਈ ਕੀਤਾ ਗਿਆ ਕਿ ਸਰਕਾਰ ਇਸ ਰਿਪੋਰਟ ਬਾਰੇ ਤੇ ਇਸ ਮਾਮਲੇ ਦੇ ਵਿੱਚ ਕੀ ਕਹਿਣਾ ਚਾਹੁੰਦੀ ਹੈ। ਸੋ ਇਸ ਸਾਰੇ ਮਾਮਲੇ ਨੂੰ ਜਗ ਜ਼ਾਹਰ ਕਰਨ ਵਾਲੇ ਸਰਦਾਰ ਮਨਵਿੰਦਰ ਸਿੰਘ ਗਿਆਸਪੁਰਾ, ਜਿਹੜੇ ਕਿ ਇਹਨਾਂ ਕੇਸਾਂ ਦੇ ਵਿੱਚ ਵੀ ਇਨਵੋਲਵ ਨੇ ਤੇ ਇਹਨਾਂ ਕੇਸਾਂ ਦੀ ਜਿਹੜੀ ਪੈਰਵਾਈ ਕਰ ਰਹੀ ਹੈ ਹੋਂਦ ਚਿੱਲੜ ਤਾਲਮੇਲ ਕਮੇਟੀ, ਉਹਦੇ ਵੀ ਆਗੂ ਨੇ। ਉਹਨਾਂ ਨਾਲ ਅਸੀਂ ਅੱਜ ਵਿਚਾਰ ਚਰਚਾ ਕਰਾਂਗੇ ਇਹ ਸਾਰੇ ਮਾਮਲੇ ਬਾਰੇ, ਇਹਦੀ ਸਾਰੀ ਇਸ ਇਸ਼ੂ ਦੀ ਅਪਡੇਟ ਕੀ ਹੈ ਤੇ ਖਾਸ ਤੌਰ 'ਤੇ ਹਰਿਆਣਾ ਸਰਕਾਰ ਵੱਲੋਂ ਜਿਹੜਾ ਜਵਾਬ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਦਿੱਤਾ ਗਿਆ ਹੈ ਇਸ ਇਸ਼ੂ ਨੂੰ ਮੁੱਖ ਰੱਖਦਿਆਂ, ਉਸ ਬਾਬਤ ਅਸੀਂ ਅੱਜ ਗੱਲਬਾਤ ਕਰਾਂਗੇ। ਆਓ ਮਨਵਿੰਦਰ ਸਿੰਘ ਹੋਰਾਂ ਦੇ ਨਾਲ ਅੱਜ ਦੀ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਗਿਆਸਪੁਰਾ ਸਾਹਿਬ, ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV 84 ਦੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਗਿਆਸਪੁਰਾ ਸਾਹਿਬ, ਇਹਦੇ ਤੋਂ ਪਹਿਲਾਂ ਅਸੀਂ ਜਿਹੜੀ ਰੀਸੈਂਟ ਡਿਵੈਲਪਮੈਂਟ ਹੈਗੀ ਹੈ ਉਹਦੇ ਵੱਲ ਆਈਏ। ਮੈਂ ਥੋੜ੍ਹਾ ਜਿਹਾ ਪਿਛੋਕੜ ਬਾਰੇ ਤੁਹਾਡੇ ਕੋਲੋਂ ਜਾਣਨਾ ਚਾਹੂੰਗਾ। ਜਿਹੜਾ ਹੋਂਦ ਚਿੱਲੜ ਕਤਲੇਆਮ ਸੀ ਤੇ ਨਾਲ ਜਿਹੜਾ ਪਟੌਦੀ ਵਿਖੇ ਕਤਲੇਆਮ ਇਹ ਹੋਇਆ, ਇਹਦੇ 'ਤੇ ਜਿਹੜਾ ਗਰਗ ਕਮਿਸ਼ਨ ਦੀ ਰਿਪੋਰਟ ਹੈਗੀ ਹੈ, ਹਾਲਾਂਕਿ ਰਿਪੋਰਟ ਤਾਂ ਨਹੀਂ ਜਗ ਜ਼ਾਹਰ ਕੀਤੀ ਗਈ, ਪਰ ਅਦਾਲਤ ਦੀ ਜਿਹੜੀ ਕਾਰਵਾਈ ਦੇ ਵਿੱਚ ਜਿੰਨੀਆਂ ਕੁ ਫਾਈਂਡਿੰਗਸ ਤੁਹਾਡੇ ਸਾਹਮਣੇ ਆਈਆਂ ਨੇ, ਜਾਂ ਤੁਸੀਂ ਦੱਸ ਸਕਦੇ ਹੋ ਸਾਨੂੰ, ਕਿਉਂਕਿ ਤੁਸੀਂ ਸਿੱਧੇ ਤੌਰ 'ਤੇ ਇਸ ਕੇਸ ਦੇ ਨਾਲ ਰਿਲੇਟਡ ਹੈਗੇ ਹੋ, ਕਿ ਜਿਹੜੀ ਕਮਿਸ਼ਨ ਦੀ ਰਿਪੋਰਟ ਹੈ ਉਹਦੇ ਵਿੱਚ ਕੀ ਸੱਚ ਜਿਹੜਾ ਹੈਗਾ ਇਸ ਕਤਲੇਆਮ ਬਾਰੇ ਸਾਹਮਣੇ ਆਇਆ, ਤਾਂ ਕਿ ਸਾਡੇ ਦਰਸ਼ਕਾਂ ਨੂੰ ਇਹਦੀ ਜਾਣਕਾਰੀ ਹੋ ਸਕੇ। 2011 ਦੇ ਵਿੱਚ ਜਦੋਂ ਦਾਸ ਮਲਟੀਨੈਸ਼ਨਲ ਕੰਪਨੀ ਦੇ ਵਿੱਚ ਕੰਮ ਕਰਦੇ ਕਰਦੇ ਇੱਕ ਪਿੰਡ ਬਾਰੇ ਪਤਾ ਲੱਗਿਆ ਕਿ ਜਿਸ ਪਿੰਡ ਦੇ ਸਾਰੇ ਵੀ ਸਿੱਖਾਂ ਨੂੰ, ਜਿਹਦੇ ਵਿੱਚ 4 ਸਾਲ ਦੇ ਬੱਚੇ ਤੋਂ ਲੈ ਕੇ 70 ਸਾਲ ਦੇ ਬਜ਼ੁਰਗ ਤੱਕ ਦੀ ਹੱਤਿਆ ਕਰ ਦਿੱਤੀ ਗਈ, ਉਹ ਅਭਾਗੇ ਪਿੰਡ ਹੋਂਦ ਚਿੱਲੜ ਬਾਰੇ ਜਦੋਂ ਪਤਾ ਲੱਗਿਆ, ਉਸ ਤੋਂ ਬਾਅਦ ਇਸ ਦੀ ਸਾਡੀ ਹੋਂਦ ਚਿੱਲੜ ਤਾਲਮੇਲ ਕਮੇਟੀ ਵੱਲੋਂ ਪੈਰਵਾਈ ਸ਼ੁਰੂ ਹੋਈ। ਸਭ ਤੋਂ ਪਹਿਲਾਂ ਇੱਕ ਹਾਈ ਕੋਰਟ ਦੇ ਵਿੱਚ ਰਿਟ ਪਟੀਸ਼ਨ ਨੰਬਰ 3821 ਪਾ ਕੇ ਇਸ ਤੇ ਕਮਿਸ਼ਨ ਕਾਇਮ ਕਰਾਇਆ ਗਿਆ। ਕਮਿਸ਼ਨ ਜਸਟਿਸ TP ਗਰਗ ਕਮਿਸ਼ਨ, ਜਿਹੜਾ ਕਿ ਹਿਸਾਰ ਜਿਹਦਾ ਹੈਡਕੁਆਟਰ ਬਣਿਆ, ਉਸ ਕਮਿਸ਼ਨ ਨੇ ਆਪਣੀ 5 ਸਾਲ 2011 ਤੋਂ ਲੈ ਕੇ 2016 ਤੱਕ ਇਸ ਦੀ ਪੂਰੀ ਤਫਤੀਸ਼ ਕੀਤੀ। ਤਫਤੀਸ਼ ਦੇ ਦੌਰਾਨ ਕਮਿਸ਼ਨ ਨੇ ਇਹ ਪਾਇਆ ਕਿ ਹੋਂਦ ਚਿੱਲੜ ਦੇ ਵਿੱਚ 32 ਸਿੱਖਾਂ ਨੂੰ ਮਾਰਿਆ ਗਿਆ ਅਤੇ ਗੁੜਗਾਉਂ ਪਟੌਦੀ ਦੇ ਵਿੱਚ 47 ਸਿੱਖਾਂ ਨੂੰ ਮਾਰਿਆ ਗਿਆ। ਤਕਰੀਬਨ 20 ਕਿਲੋਮੀਟਰ ਦੇ ਏਰੀਏ ਦੇ ਵਿੱਚ 79 ਸਿੱਖਾਂ ਨੂੰ ਜਿਉਂਦਿਆਂ ਜਾਲ ਦਿੱਤਾ ਗਿਆ
ਔਰ ਇੰਨੇ ਕੁ ਏਰੀਏ ਦੇ ਵਿੱਚ ਤਕਰੀਬਨ 400 ਘਰਾਂ ਨੂੰ ਅੱਗਾਂ ਲਾ ਕੇ ਸਾੜਿਆ ਗਿਆ, ਜਿਹੜੇ ਕਿ ਉਹਨਾਂ ਦੇ ਕਾਰੋਬਾਰ ਤਬਾਹ ਕਰ ਦਿੱਤੇ ਗਏ, ਉਹਨਾਂ ਨੂੰ ਬਿਲਕੁਲ ਕੰਗਾਲ ਕਰ ਦਿੱਤਾ ਗਿਆ ਔਰ ਉਹ ਵਿਚਾਰੇ ਉੱਥੋਂ ਉੱਜੜ ਕੇ ਪਲਾਇਨ ਕਰਕੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਅੱਜ ਜੀਵਨ ਬਸਰ ਕਰ ਰਹੇ ਨੇ। ਜੀ ਇਸ ਕਮਿਸ਼ਨ ਦੀ ਰਿਪੋਰਟ ਦੇ ਵਿੱਚ ਕਮਿਸ਼ਨ ਨੇ ਆਪਣੀ ਗੁੜਗਾਉਂ ਦੀ ਤੇ ਪਟੌਦੀ ਦੀ 300 ਸਫ਼ਿਆਂ ਦੀ ਰਿਪੋਰਟ ਤੇ ਹੋਂਦ ਚਿੱਲੜ ਦੀ 200 ਸਫ਼ਿਆਂ ਦੀ ਰਿਪੋਰਟ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਜਿਹੜੀ ਅਗਰ ਆਪਾਂ ਗੱਲ ਹੋਂਦ ਚਿੱਲੜ ਦੀ ਕਰੀਏ, ਉਸ ਦੇ ਵਿੱਚ ਕਮਿਸ਼ਨ ਨੇ ਆਪਣੀ ਰਿਪੋਰਟ ਦੇ ਆਧਾਰ ਤੇ ਉਹਨਾਂ ਨੇ ਇਹਨਾਂ ਪੀੜਤਾਂ ਨੂੰ 20-20 ਲੱਖ ਰੁਪਈਆ ਪਰ ਡੈਥ ਔਰ ਜਿਨ੍ਹਾਂ ਦੇ ਘਰ ਮਕਾਨ ਸੜੇ ਨੇ ਉਹਨਾਂ ਨੂੰ 5 ਲੱਖ ਰੁਪਈਆ, ਏਦਾਂ ਤਕਰੀਬਨ ਕੁੱਲ ਰਾਸ਼ੀ 22.5 ਕਰੋੜ ਰੁਪਈਆ 22.6 ਕਰੋੜ ਰੁਪਈਆ ਸਰਕਾਰ ਨੂੰ ਸੁਝਾਅ ਭੇਜਿਆ ਕਿ ਇਹਨਾਂ ਨੂੰ ਦਿੱਤੀ ਜਾਵੇ ਜੀ। ਇਸ ਤੋਂ ਇਲਾਵਾ ਉਹਨਾਂ ਨੇ ਕਮਿਸ਼ਨ ਨੇ, ਕਿਉਂਕਿ ਅਸੀਂ ਲਗਾਤਾਰ ਪਹਿਲੇ ਦਿਨ ਤੋਂ ਇਸ ਦੀ ਪੈਰਵਾਈ ਕਰ ਰਹੇ ਸੀ, ਇੰਨੇ ਸਾਲ ਬੀਤ ਜਾਣ ਦੇ ਬਾਵਜੂਦ ਸਾਨੂੰ ਪਤਾ ਸੀ ਕਿ ਜਿਹੜੇ ਬੰਦੇ ਨੇ ਉਹ ਆਇਡੈਂਟੀਫਾਈ ਹੋਣੇ ਬੜੇ ਮੁਸ਼ਕਲ ਨੇ। ਇਸ ਲਈ ਅਸੀਂ ਜਿਹੜੀ ਆਪਣੀ ਤਫਤੀਸ਼ ਦੇ ਵਿੱਚ ਉੱਥੋਂ ਦੇ ਪੁਲਿਸ ਅਧਿਕਾਰੀ ਜਿਹੜੇ ਕਿ ਆਈਓ ਇਨਵੈਸਟੀਗੇਸ਼ਨ ਅਫਸਰ ਜਿਸਨੇ ਇਸ ਸਾਰੀ ਚੀਜ਼ ਦੀ ਇਨਵੈਸਟੀਗੇਸ਼ਨ ਕੀਤੀ ਸੀ, ਉੱਥੋਂ ਦਾ ਇਲਾਕੇ ਦਾ ਡੀਐਸਪੀ, ਉੱਥੋਂ ਦੇ ਇਲਾਕੇ ਦਾ ਇੰਸਪੈਕਟਰ, ਉੱਥੋਂ ਦੇ ਇਲਾਕੇ ਦਾ ਐਸਪੀ, ਇਹਨਾਂ 4 ਬੰਦਿਆਂ ਦੀ ਅਸੀਂ ਜਦੋਂ ਰਿਪੋਰਟ ਕਮਿਸ਼ਨ ਦੇ ਅੱਗੇ ਪੇਸ਼ ਕੀਤੀ, ਉਹਨਾਂ ਦਾ ਰਿਕਾਰਡ ਉਹਦੇ ਵਿੱਚ ਕਮਿਸ਼ਨ ਨੇ ਆਪਣੇ 200 ਸਫ਼ਿਆਂ ਦੀ ਰਿਪੋਰਟ ਦੇ ਵਿੱਚ ਇਹ ਗੱਲਾਂ ਨਾਲ ਅੰਕਿਤ ਕੀਤੀਆਂ ਕਿ ਇਹ ਜਿਹੜੇ 4 ਪੁਲਿਸ ਅਫਸਰ ਨੇ, ਜਿਨ੍ਹਾਂ ਦੇ ਵਿੱਚ ਮੈਂ ਨਾਮ ਲੈਣਾ ਚਾਹਾਂਗਾ ਉਹਨਾਂ ਦਾ, ਐਸਪੀ ਸਤਿੰਦਰ ਕੁਮਾਰ, ਡੀਐਸਪੀ ਰਾਮ ਭੱਜ, ਐਸਆਈ ਰਾਮ ਕਿਸ਼ੋਰ ਤੇ ਇਨਵੈਸਟੀਗੇਸ਼ਨ ਅਫਸਰ ਰਾਮ ਕੁਮਾਰ, ਇਹ ਜਿਹੜੇ 4 ਬੰਦੇ ਨੇ, ਇਹਨਾਂ 4 ਬੰਦਿਆਂ ਨੇ ਸਭ ਤੋਂ ਪਹਿਲਾਂ ਤਾਂ ਜਦੋਂ FIR ਦੇ ਵਿੱਚ ਇਹਨਾਂ 32 ਲਾਸ਼ਾਂ ਕਲੀਅਰ ਉੱਥੇ ਗਈਆਂ ਜਾ ਰਹੀਆਂ ਸੀ ਪਿੰਡ ਦੇ ਵਿੱਚ, ਜਿਨ੍ਹਾਂ ਦੇ ਕਿ ਆਧਾਰ ਕਾਰਡ, ਰਾਸ਼ਨ ਕਾਰਡ ਪ੍ਰੋਪਰ ਬਣੇ ਹੋਏ ਸੀ ਜੀ, ਔਰ ਉਹਨਾਂ 32 ਲਾਸ਼ਾਂ ਨੂੰ ਇਹਨਾਂ ਨੇ ਅਟੇ ਸੱਟੇ ਦੇ ਨਾਲ 17-18 ਆਪਣੀ FIR ਦੇ ਵਿੱਚ ਅੰਕਿਤ ਕੀਤਾ। ਉਸ ਤੋਂ ਬਾਅਦ ਇਹਨਾਂ ਨੇ ਇਹ ਜਿਹੜੀ FIR ਆ 24 ਘੰਟਿਆਂ ਦੇ ਬਾਅਦ ਇਸ ਨੂੰ ਦਰਜ ਕੀਤਾ ਤੇ 48 ਘੰਟਿਆਂ ਦੇ ਬਾਅਦ ਇੱਥੋਂ ਦਾ ਦੌਰਾ ਕੀਤਾ। ਦੌਰਾ ਕਰਨ ਤੋਂ ਬਾਅਦ ਇਹਨਾਂ ਨੇ ਸਾਰੇ ਹੀ ਬੰਦਿਆਂ ਨੂੰ, ਉਹਨਾਂ ਦੇ ਵਿੱਚ ਇਹ ਆਇਡੈਂਟੀਫਾਈ ਨਹੀਂ ਕੀਤਾ ਕਿ ਕੋਈ ਹਜੇ ਸਹਿ ਰਿਹਾ ਜਾਂ ਕੀ ਆ, ਸਾਰਿਆਂ ਨੂੰ ਇਕੱਠਿਆਂ ਨੂੰ ਇੱਕ ਜਗ੍ਹਾ ਢੇਰ ਲਗਾ ਕੇ ਮਿੱਟੀ ਦਾ ਤੇਲ ਪਾ ਕੇ ਅੱਗ ਲਗਾਈ ਤੇ ਅੱਧ ਸੜੀਆਂ, ਕਿਉਂਕਿ ਬਰਸਾਤ ਆ ਗਈ, ਅੱਧ ਸੜੀਆਂ ਲਾਸ਼ਾਂ ਨੂੰ ਇਹਨਾਂ ਨੇ ਚੱਕ ਕੇ ਖੂਹ ਦੇ ਵਿੱਚ ਸੁੱਟ ਦਿੱਤਾ ਜੀ। ਇਹਨਾਂ ਦੀ ਕੋਈ ਵੀ, ਇਹਨਾਂ ਦੇ ਵਿੱਚ ਸਿਰਫ ਕੋਈ ਵੀ ਇਹਨਾਂ ਨੇ ਕੋਈ ਜੋ ਪ੍ਰੋਪਰ ਹਸਪਤਾਲ ਦੇ ਵਿੱਚ ਲਿਜਾ ਕੇ ਇਹਨਾਂ ਦਾ ਪੋਸਟਮਾਰਟਮ ਹੁੰਦਾ, ਹੋਰ ਬੜੀਆਂ ਚੀਜ਼ਾਂ ਹੁੰਦੀਆਂ ਨੇ ਜਦੋਂ ਕਿਸੇ ਬੰਦੇ ਦੀ ਡੈਥ ਹੁੰਦੀ ਹੈ, ਉਹਨਾਂ ਕਿਸੇ ਵੀ ਰੂਲ ਨੂੰ ਇਹਨਾਂ ਨੇ ਫੋਲੋ ਨਹੀਂ ਕੀਤਾ ਔਰ ਇਹਨਾਂ ਨੇ ਬੜੀ ਤੇਜ਼ੀ ਦੇ ਨਾਲ ਇਸ ਕੇਸ ਦੀ ਜਿਹੜੀ ਹੈ 6 ਮਹੀਨੇ ਦੇ ਵਿੱਚ, ਕਿਉਂਕਿ ਜਦੋਂ ਵੀ ਕੋਈ FIR ਲਾਂਚ ਹੁੰਦੀ ਹੈ ਉਸ FIR ਦੇ ਵਿੱਚ ਕੋਰਟ ਨੂੰ ਜਵਾਬ ਦੇਣਾ ਪੈਂਦਾ ਕਿ ਇਹਦੇ ਅਗਰ ਫਰਦਰ ਕੀ ਹੈਗੀ ਡਿਵੈਲਪਮੈਂਟ। ਇਹਨਾਂ ਬੰਦਿਆਂ ਨੇ ਰਲ ਮਿਲ ਕੇ ਇੱਕ ਕਲੋਜ਼ਿੰਗ ਰਿਪੋਰਟ ਤਿਆਰ ਕੀਤੀ ਤੇ 6 ਮਹੀਨੇ ਦੇ ਵਿੱਚ ਉਸ ਦੀ ਕਲੋਜ਼ਿੰਗ ਰਿਪੋਰਟ ਪਾ ਕੇ ਇਸ ਕੇਸ ਦੀ ਫਾਈਲ ਨੂੰ ਬੰਦ ਕਰ ਦਿੱਤਾ। ਔਰ ਇਹ ਸਾਰੀਆਂ ਗੱਲਾਂ ਅਸੀਂ ਕਮਿਸ਼ਨ ਦੇ ਧਿਆਨ ਹਿੱਤ ਲਿਆਂਦੀਆਂ ਔਰ ਇਹਨਾਂ 4 ਬੰਦਿਆਂ ਨੂੰ ਇਹਨਾਂ ਦੀ ਕਲੋਜ਼ਿੰਗ ਰਿਪੋਰਟ ਦੇਣ ਤੋਂ ਬਾਅਦ ਉਸ ਟਾਈਮ ਦੀ ਜਿਹੜੀ ਹੈਗੀ ਆ ਭਜਨ ਲਾਲ ਦੀ ਸਰਕਾਰ ਨੇ ਇਹਨਾਂ ਨੂੰ ਵੱਡੀਆਂ ਉਪਾਧੀਆਂ ਦਿੱਤੀਆਂ। ਜਿਹੜੇ ਕਿ SP ਸੀ ਸਤਿੰਦਰ ਕੁਮਾਰ, ਉਹਨੂੰ DGP ਹਰਿਆਣਾ ਹੋਮਗਾਰਡ ਤੱਕ ਬਣਾਇਆ ਔਰ ਜਿਹੜੇ ਇੰਸਪੈਕਟਰ ਲੈਵਲ ਦੇ ਬੰਦੇ ਸੀ ਉਹਨਾਂ ਨੂੰ SSP ਤੱਕ ਦੀਆਂ ਇਹਨਾਂ ਨੇ ਉਪਾਧੀਆਂ ਦੇ ਕੇ ਨਵਾਜਿਆ ਕਿ ਤੁਸੀਂ ਬੜਾ ਸ਼ਾਬਾਸ਼ੀ ਵਾਲਾ ਕੰਮ ਕੀਤਾ ਤੇ 32 ਸਿੱਖਾਂ ਨੂੰ ਮਰਵਾਇਆ ਔਰ ਉਹਨਾਂ ਦੇ ਜਿਹੜੇ ਸੀ ਤੁਸੀਂ ਕੋਈ ਵੀ ਚੀਜ਼ ਸਾਹਮਣੇ ਨਹੀਂ ਆਉਣ ਦਿੱਤੀ ਔਰ ਇਹ ਸਾਰੀਆਂ ਚੀਜ਼ਾਂ ਕਮਿਸ਼ਨ ਦੇ ਅੱਗੇ ਰੱਖੀਆਂ ਤੇ ਕਮਿਸ਼ਨ ਨੇ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਅਤੇ 32 ਸਿੱਖਾਂ ਦਾ ਕੇਸ ਚਲਾਉਣ ਦੀ ਹਰਿਆਣਾ ਸਰਕਾਰ ਨੂੰ ਹਦਾਇਤ ਕੀਤੀ ਸੀ ਜੀ। ਅਸੀਂ ਜਦੋਂ ਫਿਰ ਰਿਪੋਰਟ ਆਉਣ ਤੋਂ ਬਾਅਦ ਹਰਿਆਣਾ ਸਰਕਾਰ ਨੇ ਕੁਝ ਦੇਰ ਇਸ ਰਿਪੋਰਟ ਨੂੰ ਆਪਣੇ ਕੋਲ ਦਬਾਈ ਰੱਖਿਆ, ਪਰ ਅਸੀਂ ਇੱਕ ਵਾਰ ਐਲਾਨ ਕੀਤਾ ਸੀ ਕਿ ਅਸੀਂ ਜਾ ਕੇ ਉੱਥੇ ਹਰਿਆਣਾ ਸਰਕਾਰ ਦੇ ਅੱਗੇ ਜਾ ਕੇ ਜਿਹੜੇ ਪੀੜਤ ਨੇ ਉਹ ਆਤਮਦਾਹ ਕਰਨਗੇ। ਇਹਦੇ ਤੇ ਥੋੜਾ ਜਿਹਾ ਘਬਰਾ ਕੇ ਸਰਕਾਰ ਨੇ ਰਿਪੋਰਟ ਨਸ਼ਰ ਕਰਨੀ ਪਈ ਉਹਨਾਂ ਨੂੰ। ਔਰ ਇੱਕ ਤੁਹਾਨੂੰ ਹੋਰ ਮਜ਼ੇ ਦੀ ਗੱਲ ਦੱਸਾਂ ਕਿ ਇਹ ਜਿਹੜੀ ਰਿਪੋਰਟ ਸੀ ਹਰਿਆਣਾ ਸਰਕਾਰ ਨੇ ਆਪਣੀ ਵਿਧਾਨ ਸਭਾ 'ਚ ਰੱਖੀ
ਤੇ ਵਿਧਾਨ ਸਭਾ ਨੇ ਇਸ ਨੂੰ ਸਰਬਸੰਮਤੀ ਨਾਲ ਮਨਜ਼ੂਰ ਕਰਕੇ ਇਸ ਰਿਪੋਰਟ ਦੇ ਵਿੱਚ ਜੋ ਪੈਸੇ ਸੁਝਾਏ ਸੀ ਪੀੜਤਾਂ ਨੂੰ, ਪੈਸੇ ਦੀ ਜਿਹੜੀ ਰਾਸ਼ੀ ਸੀ 22.5 ਕਰੋੜ 22.6 ਕਰੋੜ ਰੁਪਈਆ ਵੰਡ ਦਿੱਤਾ। ਉਹਨਾਂ ਦੇ RTGS ਸਾਰੇ ਪੀੜਤਾਂ ਦੇ ਖਾਤਿਆਂ ਦੇ ਵਿੱਚ ਗਏ ਨੇ। ਉਸ ਤੋਂ ਬਾਅਦ ਸਾਡੀ ਅਗਲੀ ਕਾਰਵਾਈ ਸੀ, ਰਣਨੀਤੀ ਸੀ ਕਿ ਜਿਹੜੇ ਪੁਲਿਸ ਅਫਸਰ ਨੇ ਇਹਨਾਂ ਦੇ ਖਿਲਾਫ FIR ਲਾਂਚ ਹੋ ਕੇ ਇਹਨਾਂ ਨੂੰ ਜੇਲ੍ਹ ਭੇਜਿਆ ਜਾਵੇ, ਇਹਨਾਂ ਦੇ ਖਿਲਾਫ ਮੁਕੱਦਮੇ ਚੱਲਣ ਤਾਂ ਕਿ ਜਿਹੜੇ ਸਾਡੇ ਪੰਜਾਬ ਤੋਂ ਬਾਹਰ ਹੋਰ ਸਿੱਖ ਵਸਦੇ ਆ ਉਹਨਾਂ ਦੇ ਨਾਲ ਏਦਾਂ ਦਾ ਕਰਨ ਲੱਗਿਆ ਪੁਲਿਸ ਪ੍ਰਸ਼ਾਸਨ ਤੇ ਸੰਬੰਧਿਤ ਅਧਿਕਾਰੀ ਡਰਨ ਕਿ ਸਿੱਖ ਪਤਾ ਨਹੀਂ ਕਦੋਂ ਕਿਹੜੇ ਵੇਲੇ ਉੱਠ ਪੈਣ। ਇਸ ਨੂੰ ਇੱਕ ਮਿਸਾਲੀ ਕਰਨ ਲਈ ਸਾਡੇ ਵੱਲੋਂ ਸਰਕਾਰ ਦੇ ਨਾਲ ਫਿਰ ਰਾਬਤਾ ਕਾਇਮ ਕੀਤਾ ਗਿਆ ਕਿ ਇਹਨਾਂ ਪੁਲਿਸ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕਰੋ, ਪਰ ਉਹਨਾਂ ਵੱਲੋਂ ਸਾਡੇ ਬਾਰ-ਬਾਰ ਬੇਨਤੀਆਂ ਕਰਨ ਦੇ ਬਾਵਜੂਦ ਵੀ ਉਹਨਾਂ ਨੇ ਨਹੀਂ ਕੀਤਾ, ਕਿਉਂਕਿ ਉਸ ਤੋਂ ਬਾਅਦ ਫਿਰ ਅਸੀਂ ਕੋਰਟ ਦਾ ਰੁਖ ਕੀਤਾ। ਕੋਰਟ ਦੇ ਕੋਲ ਜਾਣ ਲਈ ਸਾਨੂੰ ਕੁਝ ਫੋਰਮ ਪੂਰੇ ਕਰਨੇ ਪੈਂਦੇ ਨੇ। ਕੋਰਟ ਸਾਨੂੰ ਪੁੱਛਦੀ ਹੈ ਕਿ ਕੀ ਤੁਸੀਂ ਸੰਬੰਧਿਤ ਅਥਾਰਟੀ ਕੋਲ ਗਏ, ਕੀ ਤੁਸੀਂ ਸਰਕਾਰ ਨਾਲ ਸੰਪਰਕ ਕੀਤਾ, ਕੀ ਤੁਸੀਂ DGP ਕੋਲ ਗਏ, ਕੀ ਤੁਸੀਂ ਗ੍ਰਹਿ ਵਿਭਾਗ ਨਾਲ ਸੰਪਰਕ ਕੀਤਾ। ਅਸੀਂ ਇਹਨਾਂ ਸਾਰਿਆਂ ਦੇ ਨਾਲ ਜੋ ਸਾਡਾ ਕੋਰਸਪੋਂਡੈਂਸ ਹੋਇਆ ਸੀ ਉਸ ਕੋਰਸਪੋਂਡੈਂਸ ਨੂੰ ਕੋਰਟ ਦੇ ਵਿੱਚ ਰੱਖ ਕੇ ਅਸੀਂ ਇਹਨਾਂ ਦੇ ਖਿਲਾਫ ਇੱਕ 13/333 ਇੱਕ ਪਟੀਸ਼ਨ ਪਾਈ ਲਾਸਟ ਈਅਰ ਤਕਰੀਬਨ ਨਵੰਬਰ ਦੇ ਵਿੱਚ। ਉਸ ਤੋਂ ਬਾਅਦ ਉਸ ਪਟੀਸ਼ਨ ਨੂੰ ਪਾਉਣ ਤੋਂ ਬਾਅਦ ਸਰਕਾਰ ਨੇ ਇਹਨਾਂ ਨੂੰ ਨੋਟਿਸ ਜਾਰੀ ਕੀਤਾ ਸਰਕਾਰ ਨੂੰ ਕਿ ਇਸ ਦਾ ਜਵਾਬ ਦਿਓ ਕਿ ਤੁਸੀਂ ਇਹਨਾਂ ਦੇ ਖਿਲਾਫ ਕਿਉਂ ਕਾਰਵਾਈ ਨਹੀਂ ਕੀਤੀ। 2-3 ਤਰੀਕਾਂ ਉਹਨਾਂ ਨੇ ਇਸੇ ਤਰੀਕੇ ਨਿਭਾ ਦਿੱਤੀਆਂ। ਲਾਸਟ ਜਿਹੜੀ ਤਰੀਕ ਸੀ ਉਸ ਦੇ ਵਿੱਚ ਉਹਨਾਂ ਨੇ ਇੱਕ 20 ਸਫ਼ਿਆਂ ਦਾ ਹਰਿਆਣਾ ਸਰਕਾਰ ਵੱਲੋਂ ਰਿਪਲਾਈ ਆਇਆ ਔਰ ਉਸ ਰਿਪਲਾਈ ਦੇ ਵਿੱਚ ਪਹਿਲੇ ਪੇਜ ਤੇ ਉਹਨਾਂ ਨੇ ਲਿਖਿਆ ਕਿ ਜਿਹੜਾ ਇਹ ਏਦਾਂ ਦਾ ਕੁਝ ਹੋਇਆ ਨਹੀਂ ਪਹਿਲੇ ਪੇਜ ਤੇ। ਉਸ ਤੋਂ ਬਾਅਦ ਅਗਰ ਅਸੀਂ ਅੱਗੇ ਪੇਜਾਂ ਨੂੰ ਪੜ੍ਹੀਏ ਤੇ ਉੱਥੇ ਉਹਨਾਂ ਨੇ ਕਲੀਅਰ ਲਿਖਿਆ ਕਿ ਇਹ ਇੱਕ ਮਾਸ ਕਿਲਿੰਗ ਸੀ ਔਰ ਇਹਦੇ ਵਿੱਚ ਜਿਹੜੀਆਂ ਇਹਨਾਂ ਨੇ ਰਿਪਲਾਈ ਫਾਈਲ ਕੀਤੀ ਆ ਇਹਦੇ ਵਿੱਚ ਸਾਰੀਆਂ ਹੀ ਗੱਲਾਂ ਆਪਾ ਵਿਰੋਧੀ ਤੇ ਬੜੀ ਕਾਹਲੀ ਨਾਲ ਬਣਾਈ ਹੋਈ ਰਿਪਲਾਈ ਹੈ। ਤੇ ਸਾਨੂੰ ਜਿਹੜੀ ਅਗਲੀ ਤਰੀਕ ਸਾਨੂੰ ਮਿਲੀ ਹੈ ਫਰਵਰੀ ਦੇ ਵਿੱਚ, ਸਾਨੂੰ ਉਮੀਦ ਹੈ ਕਿ ਉਹਦੇ ਵਿੱਚ ਅਸੀਂ ਇਹਦੇ ਜਦੋਂ ਅਸੀਂ ਜਿਹੜਾ ਕਰਾਂਗੇ ਤੇ ਇਹਨਾਂ ਨੂੰ ਇਹਨਾਂ ਦੀ ਜਿਹੜੀ ਝੂਠ ਹੈ ਉਹ ਅਸੀਂ ਸਾਹਮਣੇ ਰੱਖਾਂਗੇ ਔਰ ਇਹ ਜਿਹੜੇ ਪੁਲਿਸ ਅਫਸਰ ਨੇ ਇਹਨਾਂ ਦੇ ਖਿਲਾਫ ਜਿਹੜੀ ਆ ਕਾਰਵਾਈ ਉਹ ਲਾਜ਼ਮੀ ਹੋਵੇਗੀ। ਜੀ ਗਿਆਸਪੁਰਾ ਸਾਹਿਬ, ਜਿਵੇਂ ਤੁਸੀਂ ਵਿਸਥਾਰ ਦੇ ਨਾਲ ਦੱਸਿਆ ਕਿ ਜਿਹੜੇ 4 ਪੁਲਿਸ ਅਫਸਰਾਂ ਦਾ ਤੁਸੀਂ ਨਾਮ ਲੈ ਕੇ ਮੈਂਸ਼ਨ ਕੀਤਾ ਵੀ ਇਹਨਾਂ ਦੀ ਸ਼ਮੂਲੀਅਤ ਕਿਤੇ ਨਾ ਕਿਤੇ ਡਾਇਰੈਕਟਲੀ ਤੌਰ ਤੇ ਸੀਗੀ ਕਿ ਇਹਨਾਂ ਨੇ ਸਿੱਖਾਂ ਦਾ ਜਿਹੜਾ ਉੱਥੇ ਕਤਲੇਆਮ ਹੋਇਆ ਉਹਨੂੰ ਜਿਹੜੇ ਕਲਪਰੇਟ ਸੀ ਉਹਨਾਂ ਨੂੰ ਵੀ ਬਰੀ ਕੀਤਾ, ਨਹੀਂ ਫੜਿਆ ਤੇ ਨਾਲ ਉਹਨਾਂ ਨੂੰ ਉਸ ਕੇਸ ਨੂੰ ਰਫਾ ਦਫਾ ਕਰਨ ਦੇ ਵਿੱਚ ਇਹਨਾਂ ਨੇ ਜਿਹੜੀ ਹੈ ਅਹਿਮ ਭੂਮਿਕਾ ਨਿਭਾਈ ਹੈ। ਪਰ ਇੰਨੇ ਇਸ ਹਿਸਾਬ ਦੇ ਰੋਲ ਦੇ ਬਾਵਜੂਦ ਕੀ ਕਾਰਨ ਹੈ ਕਿ ਅਦਾਲਤ ਵੱਲੋਂ ਵੀ ਇਸ ਕੇਸ ਦੀ ਜਿਹੜੀ ਪੈਰਵਾਈ ਹੈ ਉਹ ਠੰਡੇ ਤਰੀਕੇ ਨਾਲ ਕੀਤੀ ਜਾ ਰਹੀ ਹੈ ਤੇ ਸਰਕਾਰ ਕਿਤੇ ਨਾ ਕਿਤੇ ਸਿੱਧੇ ਤੌਰ ਦੇ ਉੱਪਰ ਉਹਨਾਂ ਅਫਸਰਾਂ ਨੂੰ ਸ਼ਹਿ ਦਿੰਦੀ ਨਜ਼ਰ ਆ ਰਹੀ ਹੈ? ਇਸ ਬਾਰੇ ਕੀ ਕਹਿਣਾ ਚਾਹੋਗੇ? ਬਿਲਕੁਲ, ਦੇਖੋ ਜੀ, ਇਸ ਦੇਸ਼ ਦੇ ਵਿੱਚ ਅਸੀਂ ਹਰ ਬਾਰ-ਬਾਰ ਇਹ ਗੱਲ ਕਰਦੇ ਹਾਂ ਕਿ ਭਾਰਤ ਲੋਕਤੰਤਰ ਦਾ ਇੱਕ ਮੁਖੌਟਾ ਪਾਈ ਬੈਠਾ ਦੇਸ਼ ਹੈ ਜਿਹਦੇ ਵਿੱਚ ਸਿੱਖਾਂ ਨੂੰ ਇਨਸਾਫ ਮਿਲਣਾ ਨਾਮੁਮਕਿਨ ਹੈ। ਪਰ ਜਿਹੜੀ ਅਸੀਂ ਲੜਾਈ ਲੜ ਰਹੇ ਹਾਂ, ਜੋ ਅਸੀਂ ਲੜ ਰਹੇ ਹਾਂ, ਇਹ ਅਸੀਂ ਇੰਟਰਨੈਸ਼ਨਲੀ ਲੈਵਲ ਤੇ ਇਹ ਦੱਸਣ ਲਈ ਕਿ ਭਾਰਤ ਦਾ ਜੋ ਲੋਕਤੰਤਰ ਦਾ ਮੁਖੌਟਾ ਇਸ ਨੂੰ ਅਸੀਂ ਪਾੜਨ ਦੀ ਕੋਸ਼ਿਸ਼ ਕਰ ਰਹੇ ਹਾਂ, ਇਹਦੀ ਧੋਤੀ ਖਿੱਚ ਰਹੇ ਹਾਂ, ਇਹਦਾ ਮੂੰਹ ਨੋਚ ਰਹੇ ਹਾਂ। ਤਾਂਹੀਓ ਅਸੀਂ ਅਦਾਲਤਾਂ ਦੇ ਵਿੱਚ ਬਾਰ-ਬਾਰ ਜਾਂਦੇ ਹਾਂ ਔਰ ਅਸੀਂ ਆਪਣੀ ਗੁਹਾਰ ਲਾਉਂਦੇ ਹਾਂ। ਔਰ ਅਗਰ ਇਹ ਜਿਹੜੀਆਂ ਹੈਗੀਆਂ, ਚਾਹੇ BJP ਹੋਵੇ ਚਾਹੇ ਕਾਂਗਰਸ ਹੋਵੇ, ਕਿ ਕੋਈ ਵੀ ਸਿੱਖਾਂ ਨੂੰ ਇਨਸਾਫ ਦੇਣ ਲਈ ਸਿਰਦ ਨਹੀਂ ਹੈ। ਇਹ ਇਹਨਾਂ ਦਾ ਇੱਕ ਫੰਡਾ ਕਿ ਤੁਸੀਂ ਪੈਸੇ ਜਿੰਨੇ ਸਾਡੇ ਤੋਂ ਮਰਜ਼ੀ ਲੈ ਲਓ ਪਰ ਕਿਸੇ ਦੇ ਕੋਲੇ ਕਾਰਵਾਈ ਵਾਲੀ ਗੱਲ ਹੈ ਉਹਦੇ ਤੇ ਤੁਸੀਂ ਬਿਲਕੁਲ ਨਾ ਕਰੋ, ਕਿਉਂਕਿ ਸਿੱਖਾਂ ਨੂੰ ਉਹ ਇੱਕ ਯੋਜਨਾਬੱਧ ਤਰੀਕੇ ਇਹਨਾਂ ਨੇ ਸਬਕ ਸਿਖਾਉਣ ਦੀ ਜੋ ਉਸ ਟਾਈਮ ਰਣਨੀਤੀ ਸੀ, ਉਸ ਰਣਨੀਤੀ ਦੇ ਤਹਿਤ ਚਾਹੇ ਉਹ ਕਾਂਗਰਸੀ ਹੋਣ ਚਾਹੇ ਉਹ ਭਾਜਪਾਈ ਹੋਣ, ਜਿੰਨੀ ਵੀ ਜੋ ਵੀ ਇਹਨਾਂ ਦਾ ਸਿੱਖਾਂ ਨੂੰ ਮਾਰਨ ਦੀ ਤਹਿਤ ਇਹਨਾਂ ਨੇ ਇੱਕ ਅਭਿਆਨ ਚਲਾਇਆ ਸੀ। ਤਾਂਹੀਓ ਉਦੋਂ ਕਾਂਗਰਸ ਨੂੰ 400 ਤੋਂ ਪਲੱਸ MP ਇਹਨਾਂ ਦੇ ਬਣਾ ਕੇ ਇਹਨਾਂ ਨੂੰ ਬਹੁ ਗਿਣਤੀ ਦੇ ਵਿੱਚ ਦੇਸ਼ ਦੇ ਲੋਕਾਂ ਨੇ ਇੱਕ ਸਰਬਸੰਮਤੀ ਦੇ ਨਾਲ ਇਹਨਾਂ ਨੂੰ ਰਾਜ ਸੱਤਾ ਸੌਂਪੀ ਸੀ ਕਿ ਤੁਸੀਂ ਬਹੁਤ ਵਧੀਆ ਕੀਤਾ, ਇਹਨਾਂ ਸਿੱਖਾਂ ਨੂੰ ਮਾਰਿਆ। ਜੋ ਸਾਡੇ ਨਾਲ ਪਿਛਲੇ ਸਾਲਾਂ ਤੋਂ ਚੱਲਦੀ ਆ ਰਹੀ ਇਹਨਾਂ ਦੇ
ਖਿਲਾਫ ਅਸੀਂ ਇਹਨਾਂ ਦੀਆਂ ਜਿਹੜੀਆਂ ਹੈਗੀਆਂ ਨੇ ਗਲਤ ਧਾਰਨਾਵਾਂ ਉਹਨਾਂ ਤੇ ਚੋਟ ਕਰਦੇ ਹਾਂ। ਬਾਬੇ ਨਾਨਕ ਨੇ ਇਹਨਾਂ ਦੀ ਹਰ ਜਿਹੜੀ ਕੁਕਰਮ ਆ ਉਹਨਾਂ ਨੂੰ ਚੁਰਾਹੇ ਦੇ ਵਿੱਚ ਭੰਨਿਆ। ਇਸ ਤੋਂ ਇਹ ਲੋਕ ਅੱਜ ਜਿਹੜੇ ਸਦੀਆਂ ਦੇ ਗੁਲਾਮ ਸੀ, ਅਗਰ ਅੱਜ ਇਹ ਰਾਜ ਭਾਗ ਦੇ ਮਾਲਕ ਬਣ ਗਏ ਨੇ। ਔਰ ਇਹਨਾਂ ਦੀ ਇਸ ਦੁਸ਼ਮਣੀ ਨੂੰ ਇਹਨਾਂ ਨੇ ਕੱਢਣ ਲਈ ਇਹ ਜਿਹੜਾ 84 ਦਾ ਸਮੁੱਚਾ ਵਰਤਾਰਾ ਸੀ ਇਸ ਨੂੰ ਵਰਤਾਇਆ। ਇਸ ਤੋਂ ਇਲਾਵਾ ਇੱਕ ਹੋਰ ਵੀ ਇੱਕ ਨਵੀਂ ਅਪਡੇਟ ਵੀ ਤੁਹਾਡੇ ਧਿਆਨ ਹਿੱਤ ਲਿਆਉਣੀ ਚਾਹਾਂਗੇ ਕਿ ਇੱਕ 6 ਡੈਥ ਕੇਸ ਹੋਰ ਸਾਹਮਣੇ ਆਏ ਨੇ, ਜਿਹੜਾ ਕਿ ਕੱਲ ਹੀ ਕੇਸ ਲੱਗਿਆ, ਨਵਾਂ ਕੇਸ ਅਸੀਂ ਲਾਇਆ। ਇਹ ਜਿਹੜਾ ਕੇਸ ਹੈ ਇਹ ਪਟੌਦੀ ਦਾ ਕੇਸ ਹੈ। ਪਟੌਦੀ ਦੇ ਵਿੱਚ 2 ਨੌਜਵਾਨ ਲੜਕੀਆਂ ਜਿਨ੍ਹਾਂ ਨੂੰ ਕਰਮਜੀਤ ਕੌਰ ਤੇ ਹਰਮੀਤ ਕੌਰ, ਜਿਹੜੀਆਂ ਕਿ 16 ਤੋਂ 18 ਸਾਲ ਦੀਆਂ ਨੌਜਵਾਨ ਲੜਕੀਆਂ, ਇਹਨਾਂ ਨੂੰ ਚੁਰਾਹੇ ਦੇ ਵਿੱਚ ਭੀੜ ਨੇ ਬੜੀ ਬੇਰਹਿਮੀ ਦੇ ਨਾਲ ਬੜੇ ਦਰਦਨਾਕ ਤਰੀਕੇ ਇਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਸੀ। ਔਰ ਇਹਨਾਂ ਦਾ ਜਿਹੜਾ ਕੇਸ ਹੈ ਇਹ ਵੀ ਅਸੀਂ ਪਰਸੋਂ ਜਿਹੜਾ ਹੈਗਾ ਫਾਈਲ ਕੀਤਾ ਤੇ ਇਹਦੇ ਵਿੱਚ ਸਾਰੀਆਂ ਜਿਹੜੀਆਂ ਸੰਬੰਧਿਤ ਧਿਰਾਂ ਨੇ ਉਹਨਾਂ ਨੂੰ ਫਿਰ ਕੋਰਟ ਨੇ ਨੋਟਿਸ ਜਾਰੀ ਕੀਤਾ। ਇਹ ਜਿਹੜੇ ਕੱਲ 6 ਲੋਕਾਂ ਦਾ ਕੇਸ ਆ, ਜਿਹਦੇ ਵਿੱਚ ਕਰਮਜੀਤ ਕੌਰ ਤੇ ਹਰਮੀਤ ਕੌਰ ਜਿਹੜੀਆਂ ਨੌਜਵਾਨ ਲੜਕੀਆਂ ਸੀ, ਅਤੇ ਹਰਜਾਪ ਸਿੰਘ, ਸਰਜੀਤ ਸਿੰਘ, ਗੁਰਮੁਖ ਸਿੰਘ, ਗੁਰਬਖਸ਼ ਸਿੰਘ, ਇਹ ਜਿਹੜੇ 4 ਹੋਰ ਨੌਜਵਾਨ ਨੇ, ਇਹਨਾਂ ਨੂੰ ਵੀ ਬੜੀ ਬੇਰਹਿਮੀ ਦੇ ਨਾਲ ਮਾਰਿਆ ਗਿਆ ਸੀ। ਇਹਨਾਂ ਦਾ ਕੇਸ ਵੀ ਇੱਕ ਨਵੀਆਂ ਡੈਥ ਕੇਸ ਸਾਡੇ ਕੋਲ ਸਾਹਮਣੇ ਆਈਆਂ ਨੇ ਤੇ ਇਹਨਾਂ ਨੂੰ ਵੀ ਅਸੀਂ ਉਸੇ ਹੀ ਮਨਸ਼ਾ ਦੇ ਨਾਲ ਲਾਇਆ ਕਿ ਸਾਨੂੰ ਪਤਾ ਹੈ ਕਿ ਸਾਨੂੰ ਇਨਸਾਫ ਨਹੀਂ ਦੇਣਾ, ਪਰ ਅਸੀਂ ਭਾਰਤੀ ਕੋਰਟਾਂ ਕੋਲੋਂ, ਭਾਰਤੀ ਅਦਾਲਤਾਂ ਕੋਲੋਂ ਇਸ ਚੀਜ਼ ਨੂੰ ਵੈਰੀਫਾਈ ਕਰਾਉਣਾ ਚਾਹੁੰਦੇ ਹਾਂ, ਮੋਹਰ ਮਰਵਾਉਣਾ ਚਾਹੁੰਦੇ ਹਾਂ। ਕਿਉਂਕਿ ਅਸੀਂ ਅਗਰ ਆਪਣੇ ਤੌਰ ਤੇ ਕਹਿ ਦਈਏ ਕਿ ਇਹਨਾਂ ਨੂੰ ਮਾਰਿਆ ਤੇ ਕੋਈ ਇੰਟਰਨੈਸ਼ਨਲ ਲੈਵਲ ਤੇ ਮੰਨਣ ਲਈ ਤਿਆਰ ਨਹੀਂ ਹੋਏਗਾ, ਪਰ ਜਦੋਂ ਅਸੀਂ ਇਹਨਾਂ ਦੇ ਹੀ ਕਾਗਜ਼ਾਂ ਨੂੰ, ਇਹਨਾਂ ਦੀਆਂ ਹੀ ਜਜਮੈਂਟਾਂ ਨੂੰ ਇੰਟਰਨੈਸ਼ਨਲ ਲੈਵਲ ਤੇ ਰੱਖਾਂਗੇ ਤੇ ਮੈਂ ਸਮਝਦਾ ਕਿ ਇਹ ਆਪਣੀਆਂ ਗੱਲਾਂ ਨੂੰ ਇਨਕਾਰ ਨਹੀਂ ਕਰ ਸਕਣਗੇ। ਤੇ ਇਹਨਾਂ ਨੂੰ ਜੋ ਇਹਨਾਂ ਦਾ ਲੋਕਤੰਤਰ ਵਾਲੀ ਗੱਲ ਮੈਂ ਪਹਿਲਾਂ ਵੀ ਕੀਤੀ ਹੈ, ਉਸ ਚੀਜ਼ ਨੂੰ ਅਸੀਂ ਵਰਲਡ ਵਾਈਡ ਦੱਸਣਾ ਚਾਹੁੰਦੇ ਹਾਂ ਕਿ ਇਹ ਲੋਕ ਕਰਦੇ ਕੀ ਨੇ ਤੇ ਕਹਿੰਦੇ ਕੀ ਨੇ। ਜੀ ਗਿਆਸਪੁਰਾ ਸਾਹਿਬ, ਜਦੋਂ ਅਸੀਂ ਇਸ ਰਿਪੋਰਟ ਦੀ ਗੱਲ ਕਰਦੇ ਹਾਂ ਜਿਹੜੀ ਗਰਗ ਕਮਿਸ਼ਨ ਦੀ ਸਾਹਮਣੇ ਆਈ ਤੇ ਜਿਹੜਾ ਰਿਸਪੌਂਸ ਹਰਿਆਣਾ ਸਰਕਾਰ ਨੇ ਉਹਦੇ ਤੇ ਦਿੱਤਾ, ਰਿਸਪੌਂਸ ਦੇ ਵਿੱਚ ਵੀ ਕਿਤੇ ਨਾ ਕਿਤੇ ਸਰਕਾਰ ਇਹ ਗੱਲ ਮੰਨਦੀ ਹੈ ਕਿ ਪਹਿਲਾਂ ਜਦੋਂ ਇਹ ਕੇਸ ਸਾਹਮਣੇ ਆਇਆ ਉਦੋਂ ਇਨਵੋਲਵਮੈਂਟ ਸੀ, ਪਰ ਉਹ FIR ਵੀ ਹੁਣ ਸਾਨੂੰ ਲੱਭਦੀ ਨਹੀਂ ਹੈਗੀ, ਉਹ ਵੀ ਨਸ਼ਟ ਕਰ ਦਿੱਤੀ ਗਈ ਹੈ ਜਿਹੜੀ 1984 ਦੇ ਵਿੱਚ ਉਦੋਂ ਰਜਿਸਟਰ ਕੀਤੀ ਗਈ ਸੀ। ਨਾਲ ਫਿਰ ਬਾਅਦ ਦੇ ਵਿੱਚ ਥੋੜੇ ਟਾਈਮ ਬਾਅਦ ਹੀ ਉਹਦੀ ਕਲੋਜ਼ਰ ਰਿਪੋਰਟ ਫਾਈਲ ਕਰ ਦਿੱਤੀ ਗਈ ਸੀ ਤੇ ਜਿਹੜਾ ਕੇਸ ਹੈ ਉਹ ਕੰਪਲੀਟਲੀ ਬੰਦ ਕਰ ਦਿੱਤਾ ਗਿਆ ਸੀ। ਤੇ ਨਾਲ ਹੀ ਜਦੋਂ ਤੁਸੀਂ ਇਦਾਂ ਦੇ ਜਿਹੜੇ ਕੇਸ ਹੈਗੇ ਆ, ਫਾਈਂਡਿੰਗਸ ਬਾਅਦ ਦੇ ਵਿੱਚ ਸਾਹਮਣੇ ਆਉਂਦੀਆਂ ਨੇ, 33-34 ਸਾਲਾਂ ਬਾਅਦ ਤੁਸੀਂ ਅਦਾਲਤ ਤੱਕ ਪਹੁੰਚ ਕਰਦੇ ਹੋ, ਤਾਂ ਤੁਹਾਨੂੰ ਇਹ ਗੱਲ ਕਹੀ ਜਾਂਦੀ ਹੈ ਕਿ ਤੁਹਾਡਾ ਇਸ ਕੇਸ ਦੇ ਨਾਲ ਜਾਂ ਜਿਹੜੇ ਮਾਰੇ ਗਏ ਸੀ ਉਹਨਾਂ ਦੇ ਨਾਲ ਕੋਈ ਡਾਇਰੈਕਟ ਸੰਬੰਧ ਨਹੀਂ ਹੈਗਾ, ਇਸ ਲਈ ਤੁਸੀਂ ਇਸ ਕੇਸ ਦੀ ਪੈਰਵਾਈ ਨਹੀਂ ਕਰ ਸਕਦੇ। ਸੋ ਜਿਹੜੀਆਂ ਇਦਾਂ ਦੀਆਂ ਗੱਲਾਂ ਪ੍ਰਸ਼ਾਸਨ ਵੱਲੋਂ, ਸਰਕਾਰ ਵੱਲੋਂ, ਐਡਮਿਨਿਸਟ੍ਰੇਸ਼ਨ ਵੱਲੋਂ ਅਦਾਲਤ ਦੇ ਵਿੱਚ ਔਨ ਰੈਕਰਡ ਕਹੀਆਂ ਜਾਂਦੀਆਂ ਨੇ, ਇਹਨਾਂ ਨਾਲ ਤੁਸੀਂ ਕਿਵੇਂ ਰਿਲੇਟ ਕਰਦੇ ਹੋ? ਇਹਦੇ ਵਿੱਚ ਵੀ ਜੀ ਜਦੋਂ ਕਿਸੇ ਦੀ ਅਗਰ ਡੈਥ ਹੁੰਦੀ ਹੈ, ਅਗਰ ਕੋਈ ਐਕਸੀਡੈਂਟ ਵੀ ਕਿਸੇ ਦਾ ਹੋ ਜਾਂਦਾ ਹੈ, ਜਿਹੜਾ ਬੰਦਾ ਪ੍ਰਤੱਖਦਰਸ਼ੀ ਹੋਵੇ ਜਾਂ ਜਿਹੜੇ ਬੰਦੇ ਨੇ ਉਸ ਚੀਜ਼ ਨੂੰ ਦੇਖਿਆ ਹੋਵੇ, ਕੋਈ ਵੀ ਬੰਦਾ ABC ਐਨੀਬੋਡੀ, ਉਹ ਇਸ ਦੇ ਖਿਲਾਫ ਕਾਰਵਾਈ ਕਰ ਸਕਦਾ, ਇਸ ਦੇ ਖਿਲਾਫ ਰਿਪੋਰਟ ਦਰਜ ਕਰਾ ਸਕਦਾ। ਉਸੇ ਆਧਾਰ ਤੇ ਹੀ ਜਿਹੜੀ ਹੈਗੀ ਆ, ਅਸੀਂ ਜਿਹੜੇ 32 ਸਿੱਖ ਸ਼ਹੀਦ ਹੋਏ ਸੀ, ਇਹਨਾਂ 32 ਸਿੱਖ ਸ਼ਹੀਦਾਂ ਦੀ ਜਿਹੜੀਆਂ 2011 ਦੇ ਵਿੱਚ ਜਦੋਂ ਅਸੀਂ ਉੱਥੇ ਇੱਕ ਫੰਕਸ਼ਨ ਕਰਕੇ ਉੱਥੇ ਅਸੀਂ ਉਹਨਾਂ ਦੀ ਜਿਹੜੀ ਮਿੱਟੀ ਹੈ ਉਹ ਅਸੀਂ ਕੀਰਤਪੁਰ ਸਾਹਿਬ ਵੀ ਲੈ ਕੇ ਗਏ ਸੀ। ਉਦੋਂ ਲੈ ਕੇ ਜਾਣ ਦਾ ਕਾਰਨ ਹੀ ਇਹ ਸੀ ਕਿ ਜਦੋਂ ਅਸੀਂ ਉੱਥੇ 32 ਬੰਦਿਆਂ ਦੇ ਨਾਮ ਲਿਖਾਏ ਨੇ ਕੀਰਤਪੁਰ ਸਾਹਿਬ ਜਾ ਕੇ, ਉੱਥੇ ਉਹਨਾਂ ਦੀ ਜਿਹੜੀ ਵਾਰਸ ਵਾਲੀ ਗੱਲ ਸੀ, ਉਹ ਵਾਰਸ ਕਿਉਂਕਿ ਪੀੜਤ ਉਦੋਂ ਪਰਿਵਾਰ ਵਾਲੇ ਪਹੁੰਚੇ ਨਹੀਂ ਸੀ ਤੇ ਵਾਰਸ ਦੇ ਤੌਰ ਤੇ ਉੱਥੇ ਮਨਵਿੰਦਰ ਸਿੰਘ ਦਾ ਹੀ ਨਾਮ ਉੱਥੇ ਅੱਜ ਵੀ ਲਿਖਿਆ ਹੋਇਆ, ਤੁਸੀਂ ਕੀਰਤਪੁਰ ਸਾਹਿਬ ਦੇ ਜਿਹੜੇ ਰਿਕਾਰਡ ਆ ਉਹਦੇ ਵਿੱਚ ਦੇਖ ਸਕਦੇ ਹੋ। ਇਸ ਲਈ ਇਹਨਾਂ ਸਾਰੀਆਂ ਗੱਲਾਂ ਨੂੰ ਅਸੀਂ ਕੋਰਟ ਦੇ ਅੱਗੇ ਰੱਖਦੇ ਹੋਏ ਇਹਨਾਂ ਦਾ ਜਿਹੜੀ ਜਦੋਂ ਵੀ ਕਿਸੇ ਨੇ ਰਿਪਲਾਈ ਵਿਰੋਧੀ ਨੇ ਦੇਣਾ ਹੁੰਦਾ ਤੇ ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਇਹ ਗੱਲ ਕਹਿਣੀ ਹੁੰਦੀ ਹੈ ਕਿ ਇਹ ਜਿਹੜਾ ਤੁਸੀਂ ਕਹਿ ਰਹੇ ਹੋ ਏਦਾਂ ਦਾ ਕੁਝ ਨਹੀਂ ਹੋਇਆ, ਪਰ ਜਿਹੜੀ ਕੋਰਟ ਹੈ, ਅਦਾਲਤ ਇਹਨਾਂ ਗੱਲਾਂ ਨੂੰ ਨਹੀਂ ਮੰਨਦੀ। ਅਦਾਲਤ ਨੇ ਤਾਂ ਸਬੂਤ ਦੇਖਣੇ ਹੁੰਦੇ ਆ, ਪ੍ਰੂਫ ਦੇਖਣੇ ਹੁੰਦੇ ਆ, ਕਿਉਂਕਿ ਇੱਕਦਮ ਹੀ ਕਿਸੇ ਗੱਲ ਨੂੰ ਇਗਨੋਰ ਅਦਾਲਤ ਨਹੀਂ ਕਰ ਸਕਦੀ। ਪਰ ਜਦੋਂ ਇਹ ਗੱਲ ਅਸੀਂ ਜ਼ਰੂਰ ਕਹਿ ਸਕਦੇ ਹਾਂ ਕਿ ਜਦੋਂ ਸਟਰੋਂਗ ਕਿਸੇ ਨੂੰ
ਸਜ਼ਾ ਦੇਣੀ ਹੋਵੇ ਜਾਂ ਕੁਝ ਜੁਰਮਾਨਾ ਕਰਨਾ ਹੋਵੇ, ਉਦੋਂ ਜ਼ਰੂਰ ਸਰਕਾਰ ਜਿਹੜੀ ਹੈ ਉਹ ਅਦਾਲਤ ਜਿਹੜੀ ਹੈ ਸਰਕਾਰ ਦੇ ਮੂੰਹ ਵੱਲ ਦੇਖਦੀ ਹੈ। ਪਰ ਇਮੀਡੀਏਟ ਜਿਹੜੀ ਹੈਗੀ ਆ ਜਿਹੜੀ ਲਾਅ ਤੋਂ ਉਲਟ ਜਾਂਦੀ ਹੋਵੇ ਗੱਲ, ਉਦਾਂ ਦੇ ਵਿੱਚ ਸਰਕਾਰ ਅਦਾਲਤ ਵੀ ਨਹੀਂ ਕਰ ਸਕਦੀ, ਕਿਉਂਕਿ ਅਦਾਲਤਾਂ ਨੂੰ ਵੀ ਕਿਸੇ ਨਾ ਕਿਸੇ ਅੱਗੇ, ਇਸ ਤੋਂ ਅੱਗੇ ਵੀ ਅਦਾਲਤਾਂ ਨੇ ਉਹਦੇ ਅੱਗੇ ਜਵਾਬਦੇਹ ਹੋਣਾ ਪੈਂਦਾ। ਇਸ ਲਈ ਜਿਹੜੀਆਂ ਇਹ ਸਾਰੀਆਂ ਗੱਲਾਂ ਕਰਦੇ ਨੇ ਸਰਕਾਰ ਵਾਲੇ, ਇਹ ਬੇਬੁਨਿਆਦ ਗੱਲਾਂ। ਮੈਂ ਉਹੀ ਗੱਲ ਬਾਰ-ਬਾਰ ਕਹਿ ਰਿਹਾ ਕਿ ਜਿਹੜੀ ਗੱਲ ਇਹਨਾਂ ਨੇ ਹੁਣ ਆਪਣੀ ਰਿਪਲਾਈ ਦੇ ਵਿੱਚ ਕੀਤੀ ਹੈ, ਅੱਗੇ ਜਦੋਂ ਜ਼ਿਲ੍ਹਾ ਹੋਣੀ ਹੈ ਉਸ ਜ਼ਿਲ੍ਹਾ ਦੇ ਵਿੱਚ ਉਹ ਸਾਰੀਆਂ ਗੱਲਾਂ ਸਾਹਮਣੇ ਆ ਜਾਣੀਆਂ ਨੇ ਤੇ ਇਹਨਾਂ ਨੂੰ ਅਸੀਂ ਝੂਠੇ ਸਿੱਧ ਕਰਕੇ ਉਹਨਾਂ ਪੁਲਿਸ ਵਾਲਿਆਂ ਦੇ ਖਿਲਾਫ ਅਸੀਂ ਜ਼ਰੂਰ ਕਾਰਵਾਈ ਕਰਵਾਵਾਂਗੇ। ਜੀ ਬਿਲਕੁਲ ਗਿਆਸਪੁਰਾ ਸਾਹਿਬ, ਕਿਤੇ ਨਾ ਕਿਤੇ ਜਦੋਂ ਇਹ ਸਾਰੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ ਤਾਂ ਜਿਹੜਾ ਸਰਕਾਰ ਦਾ ਰਵੱਈਆ ਹੈਗਾ ਇਹਨਾਂ ਕੇਸਾਂ ਦੇ ਪ੍ਰਤੀ ਜਾਂ ਇਨਸਾਫ ਦੇਣ ਦੇ ਪ੍ਰਤੀ, ਉਹ ਕਿਤੇ ਨਾ ਕਿਤੇ ਜ਼ਰੂਰ ਜਗ ਜ਼ਾਹਰ ਹੁੰਦਾ। ਸੋ ਜਾਂਦੇ ਜਾਂਦੇ ਅਖੀਰ ਦੇ ਵਿੱਚ ਇਹ ਸਾਰੇ ਇਸ਼ੂ ਨੂੰ ਮੁੱਖ ਰੱਖਦਿਆਂ ਹੋਇਆਂ ਤੁਸੀਂ ਆਪਣੀ ਜਿਹੜੀ ਹੋਂਦ ਚੱਲੜ ਤਾਲਮੇਲ ਕਮੇਟੀ ਹੈਗੀ ਹੈ ਉਹਦੇ ਆਗੂ ਹੋਣ ਦੇ ਨਾਤੇ ਕੌਮ ਦੇ ਨਾਂ, ਜਿਹੜੇ ਦਰਸ਼ਕ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਦੇ ਨਾਂ ਕੋਈ ਸੰਦੇਸ਼ ਦੇਣਾ ਚਾਹੋਗੇ ਇਸ ਸਾਰੇ ਇਸ਼ੂ ਨੂੰ ਮੁੱਖ ਰੱਖਦਿਆਂ? ਦੇਖੋ ਜੀ, ਜਿਹੜੀ ਅਦਾਲਤੀ ਕਾਰਵਾਈ ਦੀ ਗੱਲ ਹੈ ਜਾਂ ਲੜਾਈ ਵਾਲੀ ਗੱਲ ਹੈ, ਉਹ ਸਾਡੇ ਵੱਲੋਂ ਲੜੀ ਜਾ ਰਹੀ ਹੈ ਔਰ ਅਸੀਂ ਇਸ ਗੱਲ ਨੂੰ ਬੜੀ ਕੌਮ ਨੂੰ ਕਹਿਣਾ ਚਾਹਾਂਗੇ ਕਿ ਜਿਹੜੀ ਲੜਾਈ ਹੈ ਅਸੀਂ ਬੜੀ ਸਿਰਦਤਾ ਦੇ ਨਾਲ, ਬੜੀ ਮਿਹਨਤ ਦੇ ਨਾਲ ਲੜ ਰਹੇ ਹਾਂ ਤੇ ਅੱਗੋਂ ਵੀ ਲੜਦੇ ਰਹਾਂਗੇ। ਇਹਦੇ ਨਾਲ ਨਾਲ ਇੱਕ ਜੋ ਕੌਮ ਦੇ ਕਰਨ ਵਾਲਾ ਕੰਮ ਹੈ, ਉਹ ਮੈਂ ਹਰ ਵਾਰ ਬਾਰ-ਬਾਰ ਬੇਨਤੀ ਕਰਦਾ ਹੁੰਦਾ, ਅਸੀਂ 31 ਦਸੰਬਰ ਦੀ ਰਾਤ ਨੂੰ ਅਸੀਂ ਹੋਂਦ ਚਿੱਲੜ ਪਿੰਡ ਦੇ ਵਿੱਚ, ਜਿੱਥੇ ਕਿ ਅੱਜ ਵੀ ਬਿਲਡਿੰਗਾਂ ਮੌਜੂਦ ਨੇ, ਜਿੱਥੇ ਕਿ ਸਿੱਖਾਂ ਨੂੰ ਜਿਉਂਦਿਆਂ ਨੂੰ ਸਾੜਿਆ ਗਿਆ, ਉਹਨਾਂ ਦੇ ਘਰ ਜਿਨ੍ਹਾਂ ਦੀਆਂ ਛੱਤਾਂ ਹੈ ਨਹੀਂ ਅੱਜ ਵੀ ਮੌਜੂਦ ਨੇ, ਅੱਜ ਵੀ ਜਲੀ ਹੋਈ ਕਣਕ ਉੱਥੇ ਮੌਜੂਦ ਹੈ, ਅੱਜ ਹੀ ਉਹਨਾਂ ਬੱਚਿਆਂ ਦੇ ਜਿਨ੍ਹਾਂ ਨੂੰ ਕੰਧਾਂ ਨਾਲ ਪਟਕਾ ਕੇ ਮਾਰਿਆ ਸੀ, ਉਹਨਾਂ ਦੇ ਖੂਨ ਨਾਲ ਲਿਬੜੇ ਹੋਏ ਵਾਲ ਅੱਜ ਵੀ ਕੰਧਾਂ ਦੇ ਨਾਲ ਚਿਪਕੇ ਦੇਖੇ ਜਾ ਸਕਦੇ ਨੇ। ਉਹਨਾਂ ਬਿਲਡਿੰਗਾਂ ਨੂੰ ਅੱਜ ਸੰਭਾਲਣ ਦੀ ਲੋੜ ਹੈ। ਅਸੀਂ ਇਸ 31 ਤਰੀਕ ਨੂੰ ਸਮਾਗਮ ਉੱਥੇ ਰਾਤ ਨੂੰ ਲੋਕਾਂ ਨੇ ਡਿਸਕੋਆਂ ਦੇ ਵਿੱਚ, ਹੋਰ ਪੱਬਾਂ ਦੇ ਵਿੱਚ ਜਾ ਕੇ 31 ਨਵੇਂ ਸਾਲ ਦਾ ਸਵਾਗਤ ਕੀਤਾ ਔਰ ਸਾਡੀ ਟੀਮ ਵੱਲੋਂ ਉਸ ਪਿੰਡ ਵਿੱਚ ਜਾ ਕੇ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਉੱਥੇ ਲੰਗਰ ਲਗਾ ਕੇ ਅਸੀਂ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਨਵੇਂ ਸਾਲ ਦਾ ਸਵਾਗਤ ਕੀਤਾ। ਤੇ ਮੈਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਉਹ ਜਿਹੜੀ ਜਗ੍ਹਾ ਹੈ ਉਹ ਤਕਰੀਬਨ 8 ਤੋਂ 10 ਏਕੜ ਜਗ੍ਹਾ ਹੈ, ਉਹਦੇ ਵਿੱਚ ਅਸੀਂ ਇਮੀਡੀਏਟ ਕੰਡਿਆਲੀ ਵਾਰਡ ਲਾਉਣਾ ਚਾਹੁੰਦੇ ਆ ਜੀ, ਤੇ ਉੱਥੇ ਅਸੀਂ ਸੋਲਰ ਸਿਸਟਮ ਦੇ ਕੁਝ ਪੈਨਲ ਲਗਾ ਕੇ ਸੋਲਰ ਲਾਈਟਾਂ ਲਾਉਣਾ ਚਾਹੁੰਦੇ ਆ ਤੇ ਇਸ ਲਈ ਸਾਨੂੰ ਸੰਗਤਾਂ ਦੇ ਸਹਿਯੋਗ ਦੀ ਬਹੁਤ ਜ਼ਿਆਦਾ ਲੋੜ ਹੈ। ਤੇ ਮੈਂ ਆਪ ਜੀ ਦੇ ਚੈਨਲ ਜਰੀਏ ਪੂਰੇ ਸਿੱਖ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਉਹ ਜਿਹੜੀਆਂ ਬਿਲਡਿੰਗਾਂ ਨੇ 2011 ਤੋਂ ਬਾਅਦ ਵਿੱਚ ਅੱਜ 50% ਹੋਰ ਖਤਮ ਹੋ ਚੁੱਕੀਆਂ ਨੇ, ਆਉਣ ਵਾਲੇ ਕੁਝ ਸਾਲਾਂ ਦੇ ਵਿੱਚ ਉਹ ਹੋਰ ਖਤਮ ਹੋ ਜਾਣਗੀਆਂ, ਕਿਉਂਕਿ ਸਾਨੂੰ ਇਹ ਗੱਲ ਪਤਾ ਹੈ ਕਿ ਸਾਨੂੰ ਇਨਸਾਫ ਨਹੀਂ ਮਿਲਣਾ, ਪਰ ਅਸੀਂ ਇੱਕ ਉੱਦਾਂ ਦੀ ਚੀਜ਼ ਵਰਲਡ ਨੂੰ ਦਿਖਾਉਣ ਲਈ ਇੱਕ ਸੰਭਾਲ ਕੇ ਰੱਖ ਲਈਏ ਜਿੱਥੇ ਸਦੀਆਂ ਤੱਕ ਇਹ ਗੱਲ ਦਾ ਪਤਾ ਲੱਗ ਸਕੇ ਕਿ ਸਿੱਖਾਂ ਨੂੰ ਮਾਰਿਆ ਕਿਵੇਂ ਸੀ, ਘਰਾਂ ਦੇ ਵਿੱਚ ਬੈਠਿਆਂ ਨੂੰ ਉਹਨਾਂ ਦੇ ਕੀ ਕਸੂਰ ਸੀ, ਘਰਾਂ ਦੇ ਵਿੱਚ ਹੀ ਉਹਨਾਂ ਦੀਆਂ ਚਿਖਾਂ ਬਣਾ ਦਿੱਤੀਆਂ ਗਈਆਂ, ਘਰਾਂ ਦੇ ਵਿੱਚ ਹੀ ਜਿਉਂਦਿਆਂ ਨੂੰ ਸਾੜ ਦਿੱਤਾ ਗਿਆ, ਛੋਟੇ ਛੋਟੇ ਬੱਚਿਆਂ ਨੂੰ ਕੰਧਾਂ ਨਾਲ ਪਟਕਾ ਕੇ ਮਾਰ ਦਿੱਤਾ ਗਿਆ। ਉਹ ਘਰ ਅੱਜ ਵੀ ਉਵੇਂ ਦੇ ਉਵੇਂ ਮੌਜੂਦ ਨੇ, ਚੀਖਦੇ ਨੇ, ਉਹ ਸਾਰੀ ਕਹਾਣੀ ਬਿਆਨ ਕਰਦੇ ਨੇ। ਤੇ ਮੈਂ ਬੇਨਤੀ ਕਰਦਾ ਕਿ ਸਾਰੇ ਪ੍ਰੋਜੈਕਟ ਲਈ ਸਾਨੂੰ ਇਮੀਡੀਏਟ ਮਦਦ ਦੀ ਜ਼ਰੂਰਤ ਹੈ ਤੇ ਸੰਗਤ ਤੇ ਕੌਮ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਇਹਦੇ ਲਈ ਸਾਡੀ ਸਪੋਰਟ ਕਰੋ। ਅਸੀਂ ਉੱਥੇ ਕੋਈ ਯਾਦਗਾਰ ਸਥਾਪਿਤ ਕਰਨਾ ਚਾਹੁੰਦੇ ਹਾਂ, ਇਮੀਡੀਏਟ ਅਸੀਂ ਚਾਹੁੰਦੇ ਹਾਂ ਕਿ ਉੱਥੇ ਘੱਟੋ ਘੱਟ ਇੱਕ ਕੰਡਿਆਲੀ ਵਾਰਡ ਲੱਗ ਕੇ ਤੇ ਉੱਥੇ ਫਲੱਡ ਲਾਈਟਾਂ ਲਾਈਆਂ ਜਾਣ ਤਾਂ ਕਿ ਜਿਹੜਾ ਆਉਣ ਵਾਲਾ ਜਿਹੜਾ ਅੱਗੇ ਵਾਲਾ ਪ੍ਰੋਜੈਕਟ ਆ ਉਹ ਉਸ ਨੂੰ ਅਸੀਂ ਬਾਖੂਬੀ ਦੇ ਨਾਲ ਸ਼ੁਰੂ ਕਰ ਸਕੀਏ। ਜੀ ਗਿਆਸਪੁਰਾ ਸਾਹਿਬ, ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਸੀਂ ਆਪਣਾ ਸਮਾਂ ਕੱਢ ਕੇ ਇਸ ਸਾਰੇ ਇਸ਼ੂ ਦੇ ਸੰਬੰਧੀ ਜਿਹੜੀਆਂ ਨਵੀਆਂ ਡਿਵੈਲਪਮੈਂਟਸ ਨੇ ਉਹਦੇ ਬਾਰੇ ਵੀ ਸਾਡੇ ਨਾਲ, ਸਾਡੇ ਦਰਸ਼ਕਾਂ ਦੇ ਨਾਲ ਜਿਹੜੀ ਜਾਣਕਾਰੀ ਹੈ ਉਹ ਸਾਂਝੀ ਕੀਤੀ ਹੈ। ਤੁਹਾਡਾ ਧੰਨਵਾਦ ਕਰਦੇ ਹਾਂ ਜੀ। ਅੱਜ ਦੇ ਸ਼ੋਅ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਉਮੀਦ ਕਰਦੇ ਹਾਂ ਕਿ ਜਿਹੜੀ ਸਾਡੀ ਅੱਜ ਦੀ ਗੱਲਬਾਤ ਸੀ ਉਹ ਤੁਹਾਨੂੰ ਜ਼ਰੂਰ ਚੰਗੀ ਲੱਗੀ ਹੋਵੇਗੀ। ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਵੀ ਬੇਨਤੀ ਕਰਦੇ ਹਾਂ ਕਿ TV84 ਨੂੰ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ
ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ 3601 37th ਐਵਨਿਊ ਲੌਂਗ ਆਈਲੈਂਡ ਸਿਟੀ ਨਿਊਯਾਰਕ 11101। ਵੈਬਸਾਈਟ ਇੱਕ ਵਾਰ ਫਿਰ ਰਿਪੀਟ ਕਰਦੇ ਹਾਂ www.tv84.tv। ਇਸੇ ਦੇ ਨਾਲ ਵਿਊਅਰਸ ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਕੱਲ੍ਹ ਨੂੰ ਦੁਬਾਰਾ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।